आजाद कमर्शियल रियलिटी सर्विसेज। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਉਸ ਵਿੱਚ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇਸ ਵਾਲੇ ਇਸ਼ੂ ਦੇ ਉੱਪਰ। ਨੇਪਾਲ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਨਕਸ਼ੇ ਵਿੱਚ ਭਾਰਤ ਦੇ ਨਕਸ਼ੇ ਵਿਚਲੇ ਦੋ ਇਲਾਕਿਆਂ ਲਿਪੂਲੇਖ ਕਲਾਪਾਨੀ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ। ਸੋ ਭਾਰਤ ਨੇਪਾਲ ਟੱਕਰ ਕਿਸ ਪਾਸੇ ਜਾ ਰਹੀ ਹੈ, ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਵਿਚਾਰਾਂਗੇ ਤੁਹਾਡੀਆਂ ਲਿਖਤਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਅਮਰੀਕਾ ਔਰ ਚਾਈਨਾ ਦੀ ਜਿਹੜੀ ਵਾਰ ਸਿੱਧੀ ਹੈ, ਉਹਦੇ ਵਿੱਚ ਇੱਕ ਪਾਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਆਧਾਰ ਬਣਾ ਕੇ ਫਾਇਰਿੰਗ ਹੋ ਰਹੀ ਹੈ। ਦੂਸਰੇ ਪਾਸੇ ਜਿਵੇਂ ਭਾਰਤ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਜਿਹੜੀ ਹਾਈਬ੍ਰਿਡ ਵਾਰ ਦੇ ਲਫ਼ਜ਼ ਅਸੀਂ ਇਸਤੇਮਾਲ ਕੀਤਾ ਸੀ, ਬਹੁਤ ਸਾਰੇ ਐਕਸਪਰਟਸ ਨੇ ਇਸ ਲਫ਼ਜ਼ ਨੂੰ ਕੀਤਾ ਔਰ ਇਹ ਚੱਲ ਰਿਹਾ। ਔਰ ਭਾਰਤ ਨੂੰ ਇਹ ਭੁਲੇਖਾ ਸੀ ਕਿ ਸ਼ਾਇਦ ਹੁਣ ਕਿਉਂਕਿ ਵੱਡੇ ਸਾਹਿਬ ਸਾਡੇ ਸਿਰ ਤੇ ਖੜੇ ਨੇ ਔਰ ਅਸੀਂ ਮਨਮਰਜ਼ੀ ਕਰਾਂਗੇ ਇਸ ਖਿੱਤੇ। ਹਾਲਾਂਕਿ ਅਸੀਂ ਦੇਖਿਆ ਕਿ ਭਾਰਤ ਦੀ ਇਸ ਕਿਸਮ ਦੀ ਮਾਚੋ ਅਪਰੋਚ ਨੇ ਉਹਦੇ ਛੋਟੇ ਗਵਾਂਢੀਆਂ ਨੂੰ, ਜੇ ਸੱਚਮੁੱਚ ਭਾਰਤ ਜਿਹੜਾ ਹੈ ਉਹ ਵੱਡੇ ਭਰਾ ਵਾਲਾ ਰੋਲ ਅਦਾ ਕਰਦਾ ਤੇ ਇਹ ਸਾਰੇ ਉਹਦੀਆਂ ਬਾਹਾਂ ਬਣ ਸਕਦੇ ਸੀ। ਲੇਕਿਨ ਭਾਰਤ ਦਾ ਰਵੱਈਆ ਪਹਿਲਾਂ ਤੋਂ ਹੀ ਤੌਸ ਜਮਾਉਣ ਵਾਲਾ ਰਿਹਾ। ਨਤੀਜੇ ਦੇ ਤੌਰ ਜਿੰਨੇ ਗਵਾਂਢੀ ਦੇਸ਼ ਨੇ ਉਹ ਪੂਰੇ ਹਸਟਾਈਲ ਜਾਂ ਦੁਸ਼ਮਣੀ ਵਾਲਾ ਵਰਤਾਰਾ ਭਾਰਤ ਦਾ ਦੇਖ ਕੇ ਉਹਨਾਂ ਨੇ ਵੀ ਥਾਂ ਥਾਂ ਆਪਣਾ ਦੇਖਣਾ ਸ਼ੁਰੂ ਕੀਤਾ ਕਿ ਉਹ ਕਿਵੇਂ ਮਹਿਫੂਜ਼ ਹੋ ਸਕਦੇ ਨੇ। ਔਰ ਇਸ ਕੰਟੈਕਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਨੇਪਾਲ ਜਿਹਦਾ ਸਾਰਾ ਹੀ ਬਾਰਡਰ ਲੈਂਡ ਲੌਕਡ ਹੈ, ਭਾਰਤ ਨਾਲ ਲੱਗਦਾ ਹੈ, ਉਹਨਾਂ ਦੇ ਗੋਰਖੇ ਜਿਹੜੇ ਨੇ ਉਹਨਾਂ ਦੀ ਫੌਜ ਦਾ ਇੱਕ ਅਹਿਮ ਹਿੱਸਾ ਨੇ ਔਰ ਵੱਡੀ ਗਿਣਤੀ 'ਚ ਗੋਰਖੇ ਭਾਰਤ ਦੇ ਵਿੱਚ ਐਜ਼ ਏ ਸਿਟੀਜ਼ਨ ਆਬਾਦ ਨੇ। ਉਹ ਜਿਹੜਾ ਬੰਗਾਲ ਦਾ ਏਰੀਆ ਹੋਏ ਜਿਸ ਦੇ ਵਿੱਚ ਉਹ ਈਵਨ ਗੋਰਖਾਲੈਂਡ ਦੀ ਮੰਗ ਵੀ ਉੱਠਦੀ ਰਹੀ ਹੈ, ਉਹ ਹਿਮਾਚਲ ਦੇ ਵਿੱਚ ਧਰਮਸ਼ਾਲਾ ਸ਼ਹਿਰ ਹੋਏ ਜਿੱਥੇ ਕਿ ਆਲਮੋਸਟ 1/4 ਪੋਪੂਲੇਸ਼ਨ ਗੋਰਖਿਆਂ ਦੀ ਹੈ, ਦਾਰਜੀਲਿੰਗ ਏਰੀਆ ਹੋਏ। ਔਰ ਉਹਨਾਂ ਨੇ ਬੜੇ ਫਖਰ ਦੇ ਨਾਲ ਗੋਰਖਿਆਂ ਦਾ ਇੱਕ ਕਰੈਕਟਰ ਨੇਪਾਲੀਆਂ ਦਾ ਜਿਹੜਾ ਲਾਇਲਟੀ ਹੈ ਉਹਨਾਂ ਨੇ ਅੰਗਰੇਜ਼ਾਂ ਨੂੰ ਵੀ ਸਰਵ ਕੀਤਾ। ਉਸ ਤੋਂ ਪਹਿਲਾਂ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਫ ਹਾਸਲ ਹੈ ਕਿ ਉਹਨਾਂ ਨੇ ਗੋਰਖਾ ਬੇਸਡ ਇਨਫੈਂਟਰੀ, ਕਿਉਂਕਿ ਉਸ ਜ਼ਮਾਨੇ 'ਚ ਅਜੇ ਘੋੜ ਚੜੇ ਫੌਜ ਦਾ ਰਿਵਾਜ ਸੀ, ਪੈਦਲ ਨਹੀਂ ਸੀ, ਪਰ ਪਹਿਲੀ ਜਿਹੜੀ ਸਿੱਖ ਰਾਜ ਦੇ ਵੇਲੇ ਜਿਹੜੀ ਇਨਫੈਂਟਰੀ ਉਹ ਗੋਰਖਿਆਂ ਦੀ ਸੀ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਕਾਫੀ ਪ੍ਰਭਾਵਿਤ ਹੋਏ ਜਦੋਂ ਇੱਕ ਕਾਂਗੜਾ ਵਾਰ ਦੇ ਵੇਲੇ ਜਿੱਥੇ ਅਮਰ ਸਿੰਘ ਥਾਪਾ ਨੇ ਕਾਂਗੜੇ ਦੇ ਕਿਲੇ ਨੂੰ ਘੇਰਿਆ ਹੋਇਆ ਸੀ ਔਰ ਕਾਂਗੜੇ ਦਾ ਰਾਜਾ ਸੰਸਾਰ ਚੰਦ ਕਟੋਚ ਜਿਹੜੀ ਕਿ ਉਦੋਂ ਇੰਡੀਪੈਂਡੈਂਟ ਕਾਂਗੜਾ ਰਿਆਸਤ ਸੀ, ਉਹਨਾਂ ਨੇ ਸਿੱਖ ਦਰਬਾਰ ਦੀ ਮਦਦ ਮੰਗੀ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਤਾ ਸੀ ਕਿ ਕਾਂਗੜੇ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਕਾਂਗੜਾ, ਕੁੱਲੂ ਔਰ ਲਾਹੌਲ ਸਪੀਤੀ ਇਹ ਉਹ ਏਰੀਆ, ਕਿਉਂਕਿ ਰੋਹਤਾਂਗ ਪਾਸ ਲਾਹੌਲ ਸਪੀਤੀ ਜਾਂ ਉਹ ਕਾਂਗੜਾ ਜ਼ਿਲ੍ਹੇ ਦਾ ਹਿੱਸਾ ਸੀ ਕਿ ਉਹਦਾ ਬਾਰਡਰ ਚੀਨ ਦੇ ਨਾਲ ਲੱਗਦਾ, ਤਿੱਬਤ ਨਾਲ ਜਾ ਕੇ। ਸੋ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਪੰਜਾਬ ਉਸ ਵੇਲੇ ਇੱਕ ਲੈਂਡ ਲੌਕਡ ਸੀ ਉਸ ਵੇਲੇ ਵੀ, ਔਰ ਇਧਰ ਸਿੰਧ ਵਿੱਚ ਜਾਣ ਤੋਂ ਰੋਕ ਦਿੱਤਾ ਸੀ ਅੰਗਰੇਜ਼ਾਂ ਨੇ ਉਹਨਾਂ ਦੇ ਨਾਲ ਸਮਝੌਤੇ ਕਰਕੇ ਵਡੇਰਿਆਂ ਨਾਲ। ਸੋ ਉਹਨੂੰ ਇਹ ਸੀ ਰਣਜੀਤ ਸਿੰਘ ਨੂੰ ਸੀ ਕਿ ਇਹਨਾਂ ਦੇ ਨਾਲ ਬੇਸ਼ੱਕ ਲੈਂਡ ਚਾਈਨਾ ਦੇ ਨਾਲ ਸਰਹੱਦ। ਸੋ ਜ਼ਾਹਰ ਹੈ ਕਿ ਉਹਨਾਂ ਨੇ ਸੰਸਾਰ ਚੰਦ ਕਟੋਚ ਨੇ ਕਿਹਾ ਵੀ ਜੇ ਸਿੱਖ ਮਦਦ ਕਰੇ ਸਿੱਖ ਫੌਜ ਤੇ ਮੈਂ ਇਹ ਕਿਲਾ ਜਿਹੜਾ ਹੈ ਉਹ ਅਰੇ ਇਲਾਕਾ ਦੇ ਦਿਆਂਗਾ ਸਿੱਖਾਂ ਨੂੰ। ਸੋ ਜ਼ਾਹਰ ਹੈ ਸਿੱਖ ਫੌਜ ਆਈ, ਉਹ ਕੋਈ ਪਹਾੜਾਂ ਦੇ ਉੱਤੇ ਲੜਨ ਦਾ ਮਾਹਿਰ ਨਹੀਂ ਸੀ, ਬੇਸ਼ੱਕ ਜਿੱਤੇ ਅਲਟੀਮੇਟਲੀ ਕਿਉਂਕਿ ਉਹਨਾਂ ਦੇ ਕੋਲ ਬੈਟਰ ਇਕਵਿਪਮੈਂਟ ਸੀ ਔਰ ਉਹਨਾਂ ਦੇ ਟੈਰੇਨ ਸੀ, ਨੇਪਾਲ ਤੋਂ ਸਪਲਾਈ ਨਹੀਂ ਸੀ। ਅਮਰ ਸਿੰਘ ਥਾਪਾ ਉਹਨੇ ਵਿਦਡਰਾ ਕੀਤਾ। ਲੇਕਿਨ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਹੋਏ ਗੋਰਖਿਆਂ ਦੀ ਬਹਾਦਰੀ ਤੋਂ ਔਰ ਲੇਟਰ ਔਨ ਜਦੋਂ ਅੰਗਰੇਜ਼ਾਂ ਦੀ ਨੇਪਾਲ ਦੇ ਨਾਲ ਜੰਗ ਹੋਈ, ਬੇਸ਼ੱਕ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਦੀ ਸੰਧੀ ਸੀ, ਸੋ ਉਸ ਤੋਂ ਬਾਅਦ ਜਿਹੜੇ ਗੋਰਖੇ ਨੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਜਿਹੜਾ ਪੈਦਲ ਇਨਫੈਂਟਰੀ ਗਰੁੱਪ ਹੈ ਉਹ ਭਰਤੀ ਕੀਤਾ ਔਰ ਬੜੀ ਬਹਾਦਰੀ ਨਾਲ ਉਹਨਾਂ ਨੇ ਸਿੱਖ ਰਾਜ ਦੇ ਵੇਲੇ ਸਰਵ ਕੀਤਾ। ਸੋ ਇਹ ਇੱਕ ਪਾਰਟ ਮੈਂ ਇਸ ਲਈ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਨੇਪਾਲ ਦਾ ਜ਼ਿਕਰ ਕਰਦੇ ਤੇ ਫਿਰ ਖਾਲਿਸਤਾਨ ਦੇ ਹਵਾਲੇ ਨਾਲ ਵੀ ਸਾਡੀਆਂ ਬਾਉਂਡਰੀਜ਼ ਜੇ ਉਦੋਂ ਲੱਗਦੀਆਂ ਰਹੀਆਂ ਨੇ ਤੇ ਅੱਜ ਵੀ ਲੱਗਣਗੀਆਂ। ਉਹ ਰੋਹਤਾਂਗ ਪਾਸ ਇਹ ਪਹਾੜੀ ਇਲਾਕੇ ਹੋਣ
ਜਾਂ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਭਾਰਤ ਦਾ ਉੱਤਰਾਖੰਡ ਸੂਬਾ ਜਿਹਦੇ ਬਾਰਡਰ ਨੇਪਾਲ ਨਾਲ ਲੱਗਦਾ ਹੈ, ਉੱਥੇ ਲਗਭਗ 1 ਮਿਲੀਅਨ ਸਿੱਖ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੇ ਆਬਾਦ ਨੇ। ਸੋ ਇਹ ਮੈਂ ਫਿਊਚਰ ਦੀ ਗੱਲ ਦੇਖ ਰਿਹਾ ਕਿ ਭਾਈ ਕਿਸ ਡਾਇਰੈਕਸ਼ਨ 'ਚ, ਔਰ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਮਹਾਰਾਣੀ ਜਿੰਦਾ ਜਦੋਂ ਕਿ ਉਹ ਅੰਗਰੇਜ਼ਾਂ ਦੀ ਕੈਦ 'ਚੋਂ ਨਿਕਲੀ ਚਿਨਾਰ 'ਚੋਂ ਰਾਤ ਨੂੰ ਇੱਕ ਭੇਸ ਬਦਲ ਕੇ, ਤੇ ਕੋਈ ਪਾਸਾ ਨਹੀਂ ਸੀ, ਔਰ ਨੇਪਾਲ ਦੇ ਵਿੱਚ ਉਹ ਗੁੱਡਵਿਲ ਸੀ ਕਿ ਉਹ ਕਾਠਮੰਡੂ ਆਈ, ਔਰ ਉਸ ਵੇਲੇ ਦੇ ਨੇਪਾਲ ਦੇ ਬਾਦਸ਼ਾਹ ਨੇ ਉਹਨਾਂ ਨੂੰ ਪੋਲੀਟੀਕਲ ਰਿਫਿਊਜ ਦਿੱਤਾ। ਉਹ 12-13 ਸਾਲ ਜਿਹੜੀ ਹੈ ਉਹ ਨੇਪਾਲ ਦੀ ਹਿਫਾਜ਼ਤ ਦੇ ਵਿੱਚ ਰਹੀ। ਸੋ ਇਹ ਇੱਕ ਹਿਸਟਰੀ ਦੀ ਗੁੱਡਵਿਲ ਵੀ ਹੈ ਔਰ ਸਾਡੇ ਤੇ ਅਹਿਸਾਨ ਵੀ ਹੈ। ਸੋ ਇਸ ਲਈ ਜਦੋਂ ਨੇਪਾਲ ਦੇ ਵਿੱਚ ਅਰਥਕੁਏਕ ਆਇਆ, ਸਿੱਖ ਜਥੇਬੰਦੀਆਂ ਨੇ ਉੱਥੇ ਪਹੁੰਚ ਕੇ, ਯੂਨਾਈਟਿਡ ਸਿੱਖਸ ਨੇ ਖਾਸ ਤੌਰ ਤੇ ਬਹੁਤ ਮਦਦ ਕੀਤੀ। ਜਦੋਂ ਲੋਕਡਾਊਨ ਕੀਤਾ ਇਹਨਾਂ ਨੇ, ਜਿਹੜਾ ਇਸ ਦੀ ਇਕਨੋਮਿਕਲ ਘੇਰਾਬੰਦੀ ਕੀਤੀ, ਖਾਸ ਤੌਰ ਤੇ ਨੇਪਾਲ ਦਾ ਕਨਸਟੀਟਿਊਸ਼ਨ ਬਣ ਰਿਹਾ ਸੀ, ਔਰ ਜਦੋਂ ਨੇਪਾਲੀਆਂ ਨੇ ਇੱਥੇ UN ਦੇ ਬਾਹਰ ਪ੍ਰੋਟੈਸਟ ਕੀਤੇ ਤੇ ਅਸੀਂ ਸਿੱਖਾਂ ਨੇ ਵੀ ਪਾਰਟਿਸਿਪੇਟ ਕੀਤਾ, ਔਰ ਮੇਰੇ ਬਚਪਨ ਦੇ ਵਿੱਚ ਥੋੜੇ ਬਹੁਤ ਦੋਸਤ ਗੋਰਖੇ ਵੀ ਰਹੇ, ਤੇ ਜਦੋਂ ਮੈਂ ਉਸ 'ਚ ਉਹਨਾਂ ਨੂੰ ਐਡਰੈਸ ਵੀ ਕੀਤਾ ਸਭ ਨੂੰ ਪੁੱਛ ਕੇ ਕਿ ਕਸਤੋ ਹਾਲ ਚਾਲ ਛਾ ਰਾਮੜੋ ਛਾ, ਤੇ ਉਹਨਾਂ ਨੇ ਤਾਂ ਇੰਨਾ ਕੋ ਐਕਸਾਈਟਿਡ ਹੋਏ ਕਿ ਭਾਈ ਇਹ ਸਾਡਾ ਭਰਾ ਕਿੱਥੋਂ ਆ ਗਿਆ। ਸੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਵੀ ਰੱਬ ਦੇ ਹੁਕਮ 'ਚ ਹੁੰਦਾ ਹੈ ਕਿ ਹੌਲੀ ਹੌਲੀ ਜਿਹੜੇ ਬੌਂਡ ਵਕਤ ਪਾ ਕੇ ਅੱਗੇ ਪਿੱਛੇ ਹੋ ਗਏ, ਬ੍ਰਾਹਮਣਵਾਦ ਨੇ ਸਭ ਨੂੰ ਸ਼ਿਕਾਰ ਬਣਾਇਆ। ਅੱਜ ਉਹ ਸਾਰੀਆਂ ਹੀ ਜਿਹੜੀਆਂ ਕੌਮਾਂ ਨੇ ਉਹ ਕਿਸੇ ਨਾ ਕਿਸੇ ਹਵਾਲੇ ਨਾਲ ਇੱਕ ਦੂਜੇ ਦੇ ਨਾਲ ਇਕੱਠੀਆਂ ਹੋ ਰਹੀਆਂ ਨੇ, ਜੁੜ ਰਹੀਆਂ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਅਣਖ ਜਾਂ ਗੈਰਤ ਹੁੰਦੀ ਹੈ ਇਹ ਛੋਟੇ ਜਾਂ ਵੱਡੇ ਨਾਲ ਨਹੀਂ ਜੁੜੀ ਹੁੰਦੀ। ਇਹ ਕੋਈ ਵੀ ਅਣਖ ਵਾਲਾ ਇੱਕ ਬੰਦਾ ਕਿਤੇ ਵੀ ਵੰਗਾਰ ਸਕਦਾ ਹੈ। ਭਾਰਤ ਜਿਹੜਾ ਇਸ ਹੰਕਾਰ 'ਚ ਹੈ ਕਿ ਜੀ ਨੇਪਾਲ ਕੀ ਹੈ, ਜਾਂ ਹੁਣ ਪਾਕਿਸਤਾਨ ਨੂੰ ਤਾਂ ਨਹੀਂ ਕਹਿੰਦੇ ਕਿ ਪਾਕਿਸਤਾਨ ਕੀ ਹੈ, ਕਿਉਂਕਿ ਉਹ ਨਿਊਕਲੀਅਰ ਬਣ ਗਿਆ। ਜੇ ਪਾਕਿਸਤਾਨ ਨਿਊਕਲੀਅਰ ਨਾ ਹੁੰਦਾ ਤੇ ਉਹਦਾ ਉਹੀ ਹਾਲ ਕਰਨਾ ਸੀ ਉਹਨਾਂ ਨੇ ਜੋ ਭੂਟਾਨ ਤੇ ਨੇਪਾਲ ਦਾ ਇੱਕ ਸਟੇਜ ਤੇ ਕਰਕੇ ਰੱਖਿਆ। ਲੇਕਿਨ ਨੇਪਾਲ ਉਹ ਅਣਖੀ ਗੋਰਖਿਆਂ ਦਾ ਮੁਲਕ ਹੈ, ਔਰ ਭਾਰਤ ਨੇ ਆਪਣੀ ਮਰਜ਼ੀ ਦੇ ਨਾਲ, ਜਿਵੇਂ ਮਾਨਸਰੋਵਰ ਨੂੰ ਜਾਣ ਦੇ ਲਈ ਜੇ ਅਸੀਂ ਸ਼ਾਰਟ ਰੂਟ ਬਣਾ ਦਿੱਤਾ ਹੈ, ਉਹਨਾਂ ਦੇ ਜਿਹੜੇ ਇਲਾਕੇ ਸੀ ਜਿਹੜੇ ਕਿ ਲਿੰਪਿਆਧੁਰਾ, ਲਿਪੂਲੇਖ, ਕਲਾਪਾਣੀ, ਇਹ ਸਾਰੇ ਪਹਿਲਾਂ ਆਪਣੇ ਨਕਸ਼ੇ 'ਚ ਦਿਖਾਏ। ਭਾਰਤ ਨੇ ਜਦੋਂ ਕੁਝ ਮਹੀਨੇ ਪਹਿਲਾਂ ਕੀਤਾ ਅਨਾਉਂਸ, ਨੇਪਾਲ ਨੇ ਇਹਦੇ ਤੇ ਪ੍ਰੋਟੈਸਟ ਕੀਤਾ ਸੀ, ਲੇਕਿਨ ਫਿਰ ਉਹਨਾਂ ਨੇ ਜਦੋਂ ਸੱਚਮੁੱਚ ਸੜਕ ਬਣਾ ਦਿੱਤੀ ਤੇ ਨੇਪਾਲ ਨੇ ਰੁਕਵਾਈ, ਪ੍ਰੋਟੈਸਟ ਕੀਤਾ ਉਹਨਾਂ ਦੇ ਡਿਪਲੋਮੈਟ ਨੂੰ ਸੱਦ ਕੇ। ਔਰ ਅੱਜ ਜਿਹੜੀ ਖਬਰ ਅਸੀਂ ਸ਼ੇਅਰ ਕਰ ਰਹੇ ਹਾਂ ਕਿ 18 ਮਈ ਨੂੰ ਨੇਪਾਲ ਨੇ ਆਪਣੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕਰਨ ਦਾ ਫੈਸਲਾ ਕੀਤਾ, ਕਿਉਂਕਿ ਹੁਣ ਤੱਕ ਉਹ ਇਹਨੂੰ ਕਹਿੰਦੇ ਸੀ ਭਾਰਤ ਨੂੰ ਕਿ ਸਾਡੇ ਨਾਲ ਗੱਲਬਾਤ ਕਰਕੇ ਨਿਬੇੜ ਲਓ, ਪਰ ਉਹਨਾਂ ਨੇ ਜਿਹੜਾ ਨਵਾਂ ਨਕਸ਼ਾ ਜਾਰੀ ਕਰਨਾ ਉਹਦੇ 'ਚ ਉਹਨਾਂ ਦੀ ਮਿਨਿਸਟਰੀ ਦੀ ਮੀਟਿੰਗ ਹੋਈ, ਸਾਰੇ ਕੈਬਨਿਟ ਦੀ, ਔਰ ਉਸ ਨਕਸ਼ੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਲਿੰਪਿਆਧੁਰਾ, ਲਿਪੂਲੇਖ ਤੇ ਕਾਲਾ ਪਾਣੀ ਇਹ ਨੇਪਾਲ ਦਾ ਹਿੱਸਾ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੇ ਨੇਪਾਲ ਦੇ 7 ਸੂਬੇ ਨੇ ਔਰ 77 ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਲਿੰਪਿਆਧੁਰਾ, ਲਿਪੂਲੇਖ ਤਾਂ ਕਾਲਾ ਪਾਣੀ ਦੇ ਨਾਲ ਨਕਸ਼ੇ ਅਸੀਂ ਸਾਰੇ ਹੀ ਉਹਨਾਂ ਦੇ ਐਡਮਿਨਿਸਟ੍ਰੇਟਿਵ ਢਾਂਚੇ ਵਾਲੇ ਜਿਹੜੇ ਬਲਾਕ ਨੇ ਉਹਨਾਂ ਜ਼ਿਲ੍ਹਿਆਂ ਦੇ ਉਹਨਾਂ ਨੂੰ ਭੇਜ ਦਿੱਤੇ ਨੇ, ਔਰ ਉਹਨਾਂ ਨੂੰ ਅਸੀਂ ਕਿਹਾ ਵੀ ਇਹ ਨਕਸ਼ਾ ਜਿਹੜਾ ਉਹ ਜਾਰੀ ਕਰੋ। ਔਰ ਉਹਦੇ ਨਾਲ ਨਾਲ ਉਹਨਾਂ ਨੇ ਇਸ ਗੱਲ ਨੂੰ ਵੀ ਮੰਨ ਲਿਆ ਕਿ ਭਵਿੱਖ ਦੇ ਵਿੱਚ ਵੀ ਅਸੀਂ ਇਸ ਨੂੰ ਨਾ ਸਿਰਫ ਨਕਸ਼ੇ ਤੱਕ ਰੱਖਾਂਗੇ, ਜਿਹੜੇ ਸਾਡੇ ਕੁਇਜ਼ ਮੁਕਾਬਲੇ ਹੋਣਗੇ ਸਾਰੇ ਸਮੇਂ, ਉਹਦੇ 'ਚ ਇਸ ਦੇ ਉੱਤੇ ਸਵਾਲ ਪੁੱਛਿਆ ਜਾਏਗਾ ਕਿ ਇਹ ਇਲਾਕੇ ਨੇਪਾਲ ਦੇ ਨੇ ਔਰ ਭਾਰਤ ਦਾ ਇਹਦੇ ਤੇ ਕੀ ਹੱਕ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫੈਸਲਾ ਹੈ ਇਹ ਸਾਡਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ। ਔਰ ਇਸ ਸਾਰੇ ਦੇ ਵਿੱਚ ਈਵਨ ਨੇਪਾਲ ਦੀ ਜਿਹੜੀ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਜਿਹਨੂੰ ਕਹਿੰਦੇ ਨੇ, ਵਿਦਿਆ ਦੇਵੀ ਭੰਡਾਰੀ, ਉਹਨਾਂ ਨੇ 15 ਮਈ ਨੂੰ ਜਦੋਂ ਆਪਣੀ ਪਾਰਲੀਮੈਂਟ ਨੂੰ ਐਡਰੈਸ ਕੀਤਾ ਤੇ ਉਹਨਾਂ ਨੇ ਕਿਹਾ ਕਿ ਲਿੰਪਿਆਧੁਰਾ, ਕਾਲਾ ਪਾਣੀ ਤੇ ਲਿਪੂਲੇਖ ਇਹ ਨੇਪਾਲ ਨਾਲ ਸੰਬੰਧਿਤ ਨੇ ਔਰ ਇਹਨਾਂ ਮਸਲਿਆਂ ਦੇ ਹੱਲ ਦੇ ਲਈ ਢੁਕਵੀਂ ਡਿਪਲੋਮੈਟਿਕ ਕਾਰਵਾਈ ਕੀਤੀ ਜਾਏਗੀ। ਔਰ ਉਹਨਾਂ ਨੇ ਇਸੇ ਤਰ੍ਹਾਂ ਕਿਹਾ ਕਿ ਜੇ ਪਿਥੌਰਗੜ੍ਹ ਜ਼ਿਲ੍ਹੇ ਦੇ ਵਿੱਚ ਜਿਹੜਾ ਨਵੀਂ ਦਿੱਲੀ ਨੇ ਕੰਮ ਸ਼ੁਰੂ ਕੀਤਾ ਹੈ, ਇਹ ਸੜਕ ਦਾ ਹਿੱਸਾ ਭਾਰਤ ਦੇ ਖੇਤਰ 'ਚ ਨਹੀਂ ਹੈ। ਭਾਰਤ ਇਸ ਦੇ ਉੱਤੇ ਦਾਅਵਾ ਕਰਦਾ ਰਿਹਾ ਜੀ ਸਾਡਾ ਇਹ ਏਰੀਆ। ਔਰ ਇਸ ਸਾਰੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਜਿਵੇਂ ਭਾਰਤ ਦੇ ਫੌਜੀ ਮੁਖੀ ਨੇ ਨਰਵਾਣੇ ਨੇ 3 ਦਿਨ ਪਹਿਲਾਂ ਕਿਹਾ ਸੀ ਜੀ ਜੋ ਨੇਪਾਲ 'ਚ ਪ੍ਰੋਟੈਸਟ ਹੋ ਰਹੇ ਨੇ, ਜੋ ਇਹ ਆਵਾਜ਼ ਚੁੱਕੀ ਜਾ ਰਹੀ ਹੈ, ਇਹ ਕਿਸੇ ਦੇ ਇਸ਼ਾਰੇ ਤੇ ਹੈ, ਚੀਨ ਬਾਰੇ ਇਸ਼ਾਰਾ ਸੀ। ਇਸ ਨੂੰ ਚੀਨ ਨੇ ਇਸ ਦਾ ਕਾਫੀ
सख्त नोटिस लिया और ਉਹਨਾਂ ਦਾ ਜਿਹੜਾ ਰੋਜ਼ਾਨਾ ਅਖਬਾਰ ਹੈ ਉਸ ਦੇ ਵਿੱਚ ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਉਹਦੇ ਵਿੱਚ ਉਹਨਾਂ ਨੇ ਚਾਈਨੀਜ਼ ਐਨਾਲਿਸਟ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਮੀਅਰਲੀ ਸੀਕਿੰਗ ਟੂ ਡਾਈਵਰਟ ਡੋਮੈਸਟਿਕ ਅਟੈਂਸ਼ਨ due to its unsuccessful handling of COVID pandemic, and China has a military advantage here, so the Indian military won't escalate the incident. उन्होंने कहा कि ये भारत का भी यही हाल है कि वो जो कोविड है ਉਹਦੇ ਨਾਲ ਨਿਬੜਨ ਦੇ ਵਿੱਚ ਲੋਕਾਂ ਨੂੰ ਰਾਹ ਦੇਣ ਚ ਨਾਕਾਮਯਾਬ ਰਿਹਾ ਔਰ ਉਹ ਖਾਮਖਾ ਜਿਹੜਾ ਉਹ ਚਾਈਨਾ ਨੂੰ ਵਿੱਚ ਘੜੀਸ ਰਿਹਾ ਨੇਪਾਲ ਦਾ ਬਹਾਨਾ ਬਣਾ ਕੇ ਔਰ ਉਹਨਾਂ ਨੇ ਇਹ ਕਿਹਾ ਕਿ the Indian side built defense fortification and obstacles to disrupt Chinese border defense troops. ਉਹਨਾਂ ਨੇ ਇਹ ਬਣਾਇਆ ਤਾਂ ਕਿ ਉਹਨਾਂ ਦੀ ਸਾਡੀ ਨਾਰਮਲ ਪੈਟਰੋਲ ਜਿਹੜੀ ਆ ਉਹਨੂੰ ਡਿਸਰਪਟ ਕਰ ਸਕਣ ਪਰ ਅਸੀਂ ਇਸ ਨੂੰ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜਾ ਤੁਹਾਡਾ ਕੰਮ ਹੈ ਇਹਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਔਰ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਈ ਇਹ India's recent illegal construction of defense facilities across the border into Chinese territory in the Galwan Valley region is unacceptable. So कुल मिला के ਅਸੀਂ देख रहे हैं कि ਇਹ ਹੁਣ stronger front चीन ने भी अपने दंद दिखाए ने नेपाल ने तो अपनी गोरखिया ने अपनी खुखरी ਨੂੰ ਹੱਥ ਪਾ ਲਿਆ कि भई काट देंगे ਇਹਨਾਂ ਦਾ ਇੱਕ ਪੈਟ ਹੁੰਦਾ ਸੀ ਜਦੋਂ ਵੀ ਕਿਸੇ ਨੇ कोई करना कोई इस किस्म की शरारत उन्हें खुखरी ਨੂੰ कहना काट दूंगा तो उन्होंने भी खुखरी ਨੂੰ ਹੱਥ ਪਾ ਕੇ इंडिया ਨੂੰ कहा काट देंगे तो ਅਸੀਂ ਸਮਝਦੇ ਹਾਂ ਵੀ ਇੰਡੀਆ ਤਾਂ ਕੱਟਿਆ ਹੀ ਜਾਣਾ ਵੈਸੇ ਉਹ 10 ਚ ਕੱਟਿਆ ਜਾਂਦਾ ਹਿੱਸਿਆਂ ਚ ਕਿ 15 ਚ ਇਹਦੀ ਡਿਬੇਟ ਹੋ ਸਕਦੀ ਹੈ ਪਰ ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਇਹ ਜਿਹੜਾ ਇਹਨੇ ਉੱਡਣਾ ਹੀ ਉੱਡਣਾ ਐਜ਼ ਅ ਨੇਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜੋ ਦਰਸ਼ਕਾਂ ਦੇ ਕਮੈਂਟਸ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਕੱਲ ਵਾਲੇ ਸੈਗਮੈਂਟ ਦੇ ਵਿੱਚ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹਰੋਂ ਕਹਿੰਦੇ ਨੇ ਕਿ ਖਾਲਸਾਨ ਜ਼ਿੰਦਾਬਾਦ। ਫਿਰ ਸਾਡੇ ਕੋਲ ਮੈਸੇਜ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨਾ ਜੀ। ਐਂਡ ਖਾਨ ਜੀ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ ਸਦਾ ਸਲਾਮਤ ਰਹੋ, ਫ੍ਰੀ ਕਸ਼ਮੀਰ ਐਂਡ ਫ੍ਰੀ ਖਾਲਿਸਤਾਨ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਪਿਆਜ਼ ਜ਼ਿੰਦਾਬਾਦ 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 ਜ਼ਰੂਰ ਕਰਦੇ ਜੀ। ਪਿਆਜ਼ ਲੋਨ ਜੀ ਕਹਿੰਦੇ डॉक्टर साहब मजारत के साथ इंडियन माइनॉरिटीज को अपने पर जुल्म सहने की आदत हो गई है और जुल्म सहना बुज़दिल की निशानी है। हाँ बिल्कुल ये अनफॉर्चुनेट पार्ट है कि लंबा वक्त ਜਿਹੜੇ ਤੁਸੀਂ ਦੱਬ ਕੇ ਡਰ ਕੇ ਰਹਿੰਦੇ ਹੋ ਫਿਰ ਤੁਸੀਂ ਗੁਲਾਮੀ ਨੂੰ ਆਪਣਾ ਫੇਟ ਸਮਝਣ ਲੱਗ ਜਾਂਦੇ ਹੋ ਔਰ ਫਿਰ ਇੱਕ ਸਟੇਜ ਉਹ ਵੀ ਆਉਂਦੀ ਹੈ ਕਿ ਤੁਸੀਂ ਜਿਸ ਬਾਰੇ ਬੜਾ ਕਲੀਅਰ ਹੁੰਦਾ ਹੈ ਕਿ ਵੀ ਤੁਸੀਂ ਉਸ ਗੁਲਾਮੀ ਨੂੰ ਇੰਜੋਏ ਕਰਨ ਲੱਗ ਜਾਂਦੇ ਹੋ ਔਰ ਬਹੁਤ ਸਾਰੇ ਮੁਸਲਮਾਨਾਂ ਦੀ ਹਾਲਤ ਇਹ ਹੈ ਔਰ ਮੈਂ ਈਵਨ ਸਿੱਖਾਂ ਦੇ ਹਵਾਲੇ ਨਾਲ ਵੀ ਦੇਖ ਰਿਹਾ ਕਿ ਇੱਕ ਤਬਕਾ ਜਿਹੜਾ ਸਾਡਾ ਉਹ ਇਸ ਕਿਸਮ ਦੇ ਜਿਹੜਾ ਸਿੰਡਰੋਮ ਦਾ ਸ਼ਿਕਾਰ ਹੈ ਜੀ। ਫਿਰ ਨਾਰੀ ਉਹ ਕਹਿੰਦੇ ਨੇ ਕਿ डॉक्टर साहब जब बुज़दिल की निशानी है एक सच्चे रब को मानने वाले गौ मूत्र पीने वालों के गुलाम बने हुए हैं। हाँ बिल्कुल ठीक है जी। फिर साडे कोल मैसेज हैगा आयरन पैकेट दा कहंदे भी पाकिस्तानी स्पोर्ट डॉक्टर साहब होल हेल्दी इन हिज मिशन टू क्रिएट खालिस्तान। फिर साडे कोल मैसेज आ गया कि कहंदे मेरे ख्याल उन्होंने यह भी लिखा जो आप डिस्कस भी किया सी प्रितपाल सिंह चौहान जी कहंदे ने डॉक्टर साहब सिरसा दोगली माफी मांग गया। कहंदे मतलब उनका कहना है कि दोगली है वो माफी मांग गया है। फिर इसी तरह साडे कोल मैसेज हैगा मैं देखन दी कोई मैंने मैसेज मिलदे मैं हसनैन इफ्तिकार जी लिखते हैं कि माय डॉक्टर साहब माय फेवरेट एनालिस्ट I am just awaking to listen him. Love from Pakistan. बहुत शुक्रिया हसनैन इफ्तिकार साहब ਤੁਸੀਂ ਸਵੇਰੇ ਸਵੇਰੇ ਜਾਗੇ ਹੁੰਦੇ ਹੋ ਤੁਹਾਡੇ ਤਾਂ ਬਹੁਤ ਅਰਲੀ ਆਵਰਸ ਹੁੰਦੇ ਨੇ ਔਰ ਤੁਹਾਡੇ ਵਰਗਿਆਂ ਦੇ ਪਿਆਰ ਨੇ ਸਾਨੂੰ ਤੋਰਿਆ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਮੈਨੂੰ ਖੁਸ਼ੀ ਹੋਈ ਕਿ ਅਸੀਂ ਬਲੂਚਿਸਤਾਨ ਦਾ ਜ਼ਿਕਰ ਕਰਦੇ ਰਹੇ 2-3 ਸ਼ੋਜ਼ ਦੇ ਵਿੱਚ ਔਰ ਉੱਥੋਂ ਸੈयद ਅਲੀ ਜੀ ਨੇ ਸਾਨੂੰ ਲਿਖਿਆ ਉਹਨਾਂ ਨੇ ਕਿਹਾ ਜੀ ਮੈਂ ਬਲੂਚਿਸਤਾਨ 'ਚ ਰਹਿੰਦਾ
ਔਰ ਅਸੀਂ ਜਿਸ ਭਾਸ਼ਾ ਡਾਇਮਰ ਡੈਮ ਦਾ ਜ਼ਿਕਰ ਕੀਤਾ ਸੀ ਜਿਹੜਾ ਚਾਈਨਾ ਪਾਕਿਸਤਾਨ ਦੇ ਵਿੱਚ ਅਕੋਰਡ ਹੋਇਆ, ਉਹਨਾਂ ਨੇ ਕਿਹਾ ਕਿ ਜੀ ਇਹ ਭਾਸ਼ਾ ਜਿਹੜਾ ਹੈ ਇਹ ਉਸ ਥਾਂ ਦਾ ਨਾਂ ਹੈ ਜਿੱਥੇ ਡੈਮ ਨੇ ਬਣਨਾ, ਔਰ ਡਾਇਮਰ ਜਿਹੜਾ ਹੈ ਉਹ ਡਿਸਟ੍ਰਿਕਟ ਹੈ ਗਿਲਗਿਤ ਦਾ। ਸੋ ਬਹੁਤ ਬਹੁਤ ਸ਼ੁਕਰੀਆ ਸੈਯਦ ਅਲੀ ਜੀ ਤੁਹਾਡੀ ਜਾਣਕਾਰੀ ਦੇ ਲਈ। ਜੀ ਅਹਿਮਦ ਹਮਜ਼ਾ ਜੀ ਲਿਖਦੇ ਨੇ ਸੱਚੇ ਤੇ ਸੁੱਚੇ ਟੀਵੀ 84 ਦੇ ਫਰੈਂਡਸ ਨੂੰ ਸਲਾਮ। ਤੋ ਸਰਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਤੋ ਸੋਰਾਰ ਸਾਹਿਬ ਇੱਥੇ ਬ੍ਰੇਕ ਲੈ ਲੈਣੇ ਆ। ਦਰਸ਼ਕੋ ਸਾਡਾ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।